ਬਿਲਕੁਲ। ਜਸਟਿਨ ਟਰੂਡੋ ਹੋਰਾਂ ਨੇ ਇਹ ਕਿਹਾ ਵੀ ਮੈਨੂੰ ਸਮਝ ਨਹੀਂ ਆ ਰਿਹਾ ਵੀ ਟਰੰਪ ਹੋਰਾਂ ਦੀਆਂ ਅਸਲੀ ਇੰਟੈਂਸ਼ਨਸ ਕੀ ਹੈਗੀਆਂ ਇਹ ਟੈਰਿਫ ਲਾਉਣ ਦੀਆਂ। ਕਹਿੰਦੇ ਵੀ ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਕੈਨੇਡਾ ਦੀ ਇਕੋਨਮੀ ਨੂੰ ਪੂਰੀ ਤਰ੍ਹਾਂ ਗਰਕ ਕਰ ਦਿੱਤਾ ਜਾਵੇ ਤੇ ਮੁੜ ਕੇ ਕੈਨੇਡਾ ਨੂੰ ਅਮਰੀਕਾ ਦੇ ਵਿੱਚ ਰਲਾ ਲਿਆ ਜਾਵੇ, ਪਰ ਉਹ ਕਹਿੰਦੇ ਵੀ ਇਹ ਨਹੀਂ ਵਾਪਰਨ ਵਾਲਾ। ਅਸੀਂ ਕਦੇ ਵੀ ਅਮਰੀਕਾ ਦੀ 51ਵੀਂ ਸਟੇਟ ਨਹੀਂ ਬਣ ਸਕਦੇ ਹੈਗੇ। ਅਸੀਂ ਇੱਕ ਇੰਡੀਪੈਂਡੈਂਟ ਕੰਟਰੀ ਹੈਗੇ ਆ। ਪਰ ਸਭ ਤੋਂ ਮਾੜੀ ਗੱਲ ਇਹ ਆ ਵੀ ਇਹ ਜਿਹੜਾ ਅਨਜਸਟੀਫਾਈਡ ਟ੍ਰੇਡ ਵਾਰ ਆ, ਇਹ ਅਮਰੀਕਨ ਪਰਿਵਾਰਾਂ ਨੂੰ ਤੇ ਕੈਨੇਡੀਅਨ ਪਰਿਵਾਰਾਂ ਨੂੰ ਉਹਨਾਂ ਦੋਨਾਂ ਨੂੰ ਜਿਹੜਾ ਆ ਹਿੱਟ ਕਰੂਗਾ। ਸੋ ਜਿਸ ਤਰ੍ਹਾਂ ਮੈਂ ਚੀਜ਼ਾਂ ਦਾ ਦੱਸਿਆ ਸੀ ਆਪ ਕਿੰਨਾ ਪਰਸੈਂਟ ਜਿਹੜਾ ਉਹਨਾਂ ਦੀ ਪ੍ਰਾਈਸ ਆ ਉਹ ਵਧਣ ਜਾ ਰਹੀ ਆ। ਜੋ ਡਗ ਫੋਰਡ ਹੈਗੇ ਆ ਓਨਟਾਰੀਓ ਸਟੇਟ ਦੇ ਪ੍ਰੀਮੀਅਰ, ਉੱਥੇ ਦੇ ਹੈੱਡ, ਉਹਨਾਂ ਨੇ ਆਰਡਰ ਕਰ ਦਿੱਤਾ ਹੈ ਵੀ ਜਿੰਨੀ ਵੀ ਅਮਰੀਕਾ ਦੀ ਸ਼ਰਾਬ ਆ ਉਹ ਸਾਰੇ ਅਲਕੋਹਲ ਡਿਸਟਰੀਬਿਊਟਰਸ ਦੀ ਜਿੱਥੇ ਜਿੱਥੇ ਜਾਂਦੀ ਆ ਉਹ ਬਾਹਰ ਰਿਮੂਵ ਕਰ ਦਿੱਤੀ ਜਾਵੇ, ਉਹਨੂੰ ਸਟੋਰ ਕਰ ਦਿੱਤਾ ਜਾਵੇ। ਨਾਲ ਦੀ ਨਾਲ ਉਹਨਾਂ ਨੇ ਐਲੋਨ ਮਸਕ ਉਹਨਾਂ ਦੀ ਸਟਾਰਲਿੰਕ ਕੰਪਨੀ ਦਾ ਕੰਟਰੈਕਟ ਕੈਂਸਲ ਕਰਨ ਲਈ ਕਹਿ ਦਿੱਤਾ, ਕੈਂਸਲ ਕਰਨ ਦੇ ਲਈ ਜਾ ਰਹੇ ਆ ਉਹ। ਇਸ ਤੋਂ ਬਿਨਾਂ ਉਹ ਕਹਿੰਦੇ ਵੀ ਅੱਜ ਮੈਂ ਨਿਊਯਾਰਕ ਸਟੇਟ, ਮਿਸ਼ੀਗਨ ਤੇ ਮਿਨੇਸੋਟਾ ਦੇ ਲੀਡਰਸ ਦੇ ਨਾਲ ਗੱਲਬਾਤ ਕਰਨ ਜਾ ਰਿਹਾ ਤੇ ਜੇ 25% ਟੈਰਿਫ ਰਿਹਾ ਤੇ ਉਸੇ ਹਿਸਾਬ ਦੇ ਨਾਲ ਜੋ ਕੈਨੇਡਾ ਤੋਂ ਇਲੈਕਟ੍ਰਿਸਿਟੀ ਇਹਨਾਂ ਤਿੰਨਾਂ ਸਟੇਟਾਂ ਨੂੰ ਓਨਟਾਰੀਓ ਤੋਂ ਆਉਂਦੀ ਆ ਉਹਦੇ ਉੱਤੇ ਉਹ ਉਨਾ ਜ਼ਿਆਦਾ ਜਿਹੜਾ ਟੈਕਸ ਆ ਉਹ ਲਾਉਣ ਜਾ ਰਹੇ ਹੈਗੇ ਆ। ਲੋਕਾਂ ਦੇ ਵਿੱਚ ਭਜਦੜ ਜਿਹੜੀ ਆ ਉਹ ਮਚੇਗੀ। ਲਾਲਾ ਜਿਹੜੀ ਉਹ ਇਸ ਟਾਈਮ ਪੂਰੀ ਤਰ੍ਹਾਂ ਹੋਣ ਵਾਲੀ ਹੈਗੀ ਆ। ਸੋ ਸਥਿਤੀ ਕੋਈ ਇਹ ਨਹੀਂ ਆ ਵੀ ਇਸ ਟਾਈਮ ਕੋਈ ਬਾੜੀ ਜਿਹੜੀ ਉਹ ਚੰਗੀ ਬਣਨ ਜਾ ਰਹੀ ਆ। ਜਿਹੜੇ ਮੈਕਸੀਕਨ ਪ੍ਰੈਜ਼ੀਡੈਂਟ ਕਲੌਡੀਆ ਸ਼ੇਨਬਾਮ ਦੀ ਵੀ ਗੱਲ ਜੇ ਹਰਜੋਤ ਸਿੰਘ ਜੀ ਕਰਦੇ ਜਾਈਏ, ਜਿੱਦਾਂ ਤੁਸੀਂ ਦੱਸਿਆ ਵੀ ਕਹਿੰਦੇ ਵੀ ਇਹ ਐਤਵਾਰ ਤੱਕ ਜਿਹੜਾ ਉਹ ਦੱਸਾਂਗੇ। ਕਹਿੰਦੇ ਵੀ ਜ਼ੁਕਾਲੋ ਦੇ ਵਿੱਚ ਉਹਨਾਂ ਨੇ ਰੈਲੀ ਕਰਨੀ ਆ। ਸੋ ਉਹ ਹੁਣ ਬਿਲਕੁਲ ਉਹੀ ਰੂਪ ਅਖਤਿਆਰ ਕਰ ਰਹੇ ਜੋ ਟਰੰਪ ਰੂਪ ਅਖਤਿਆਰ ਕਰਦਾ ਆ। ਵੀ ਆਮ ਲੋਕਾਂ 'ਚ ਜਾ ਕੇ ਆਹ ਲੈ ਜੀ ਕੰਧ 10 ਫੁੱਟ ਹੋਰ ਉੱਚੀ ਕਰਤੀ, ਹੁਣ ਇਹ ਚੀਜ਼ਾਂ ਜਿਹੜੀਆਂ ਆ ਇਸ ਦੇ ਵਿੱਚ ਜਿਹੜੀਆਂ ਉਹ ਕਰਦੀਆਂ, ਉਹ ਵੀ ਰੈਲੀ ਦੇ ਵਿੱਚ ਜਾ ਕੇ ਕਹਿੰਦੇ ਵੀ ਮੈਂ ਹੁਣ ਅਨਾਊਂਸ ਕਰਨੇ ਆ ਮੇਕ ਅਮਰੀਕਾ ਗ੍ਰੇਟ ਅਗੇਨ ਦੀ ਜਿਹੜੀਆਂ ਟੋਪੀਆਂ ਰਾਸ਼ਟਰਪਤੀ ਟਰੰਪ ਓਵਲ ਆਫਿਸ 'ਚ ਬਹਿ ਕੇ ਜਿਹੜੀਆਂ ਉਹ ਪਾਉਂਦੇ ਆ ਤੇ ਆਪਣੇ ਰੈਲੀਜ਼ ਦੇ ਵਿੱਚ ਵੀ ਜਿਹੜਾ ਵੇਚਦੇ ਆ। ਕਲੌਡੀਆ ਸ਼ੇਨਬਾਮ ਵੀ ਦੇਖੀ ਗਈ ਮੇਕ ਜਿਹੜਾ ਆ ਕੈਲੀਫੋਰਨੀਆ ਜਾਂ ਮੇਕ ਅਮਰੀਕਾ ਮੈਕਸੀਕੈਨੋ ਅਗੇਨ, ਇਦਾਂ ਦੀਆਂ ਜਿਹੜੀਆਂ ਉਹ ਟੋਪੀਆਂ ਖੁਦ ਪਾ ਕੇ ਕਰ ਰਹੀ ਹੈ। ਸੋ ਕੀ ਟਰੰਪ ਹੁਣਾਂ ਦੇ ਪੈਂਤੜੇ ਦੇ ਨਾਲ ਹੀ ਟਰੰਪ ਹੁਣਾਂ ਨੂੰ ਘੇਰਨ ਦੀ ਜਿਹੜੀ ਕਲੌਡੀਆ ਸ਼ੇਨਬਾਮ ਉਹ ਤਿਆਰੀ ਜਿਹੜੀ ਉਹ ਕਰ ਰਹੇ ਆ। ਉਹਨਾਂ ਨੇ ਕਹਿ ਦਿੱਤਾ ਵੀ ਮੈਕਸੀਕੋ ਦੀ ਜਿਹੜੀ ਇਕੋਨਮੀ ਆ ਉਹ US ਦੇ ਉੱਤੇ ਟ੍ਰੇਡ ਦੇ ਨਾਲ ਬਹੁਤ ਜ਼ਿਆਦਾ ਡਿਪੈਂਡੈਂਟ ਹੈਗੀ ਆ ਤੇ ਟੈਰਿਫ ਦੇ ਨਾਲ ਕਹਿੰਦੇ ਵੀ ਰਿਸੈਸ਼ਨ ਆ ਸਕਦਾ ਆ। 80% ਮੈਕਸੀਕੋ ਦਾ ਜਿਹੜਾ ਐਕਸਪੋਰਟ ਆ ਉਹ ਅਮਰੀਕਾ ਦੇ ਵਿੱਚ ਜਾਂਦਾ ਆ। ਹੁਣ ਤੁਸੀਂ ਦੇਖੋ ਵੀ ਜੇ 25% ਉਸ ਦੇ ਉੱਤੇ ਟੈਕਸ ਲੱਗਦਾ ਆ ਤਾਂ ਓਬਵੀਅਸਲੀ ਅਮਰੀਕਾ ਦੇ ਲੋਕਾਂ ਦੇ ਕੋਲ ਵੀ ਜੇਬ ਤੋਂ ਹੁਣ ਉਨੇ ਕੀ ਡਾਲਰ ਆ, ਉਹ ਘੱਟ ਖਰਚਾ ਜਿਹੜਾ ਉਹ ਕਰਨਗੇ। ਤੇ ਜਦੋਂ ਉਹ ਘੱਟ ਖਰਚਾ ਜਿਹੜਾ ਉਹ ਕਰਨਗੇ ਤਾਂ ਉੱਥੇ ਡਿਮਾਂਡ ਜਿਹੜੀ ਉਹ ਘਟੂਗੀ ਤੇ ਡਿਮਾਂਡ ਘਟਣ ਦੇ ਨਾਲ ਪਿੱਛੇ ਜਿਹੜੀਆਂ ਜੌਬਸ ਆ ਉਹਨਾਂ ਉੱਤੇ ਕਿੰਨਾ ਜਿਹੜਾ ਅਸਰ ਪਊਗਾ। ਲੋਕ ਤੇ ਮੁਲਕ ਜਿਹੜੇ ਆ ਉਹ ਰਿਸੈਸ਼ਨ ਦੇ ਵਿੱਚ ਜਾ ਸਕਦੇ ਆ। ਕਹਿੰਦੇ ਵੀ ਜਿਹੜੀ ਕਲੌਡੀਆ ਸ਼ੇਨਬਾਮ ਆ ਉਹਨਾਂ ਨੇ ਕਿਹਾ ਵੀ ਜਿਹੜੇ ਕੰਟਰੀ ਦੀ ਮੈਨੂਫੈਕਚਰਿੰਗ ਸੈਕਟਰ ਆ ਉਹ ਅਮਰੀਕਾ ਦੀਆਂ ਜਿਹੜੀਆਂ ਫੈਕਟਰੀਜ਼ ਦੇ ਨਾਲ ਬਹੁਤ ਕਹਿ ਲਓ ਵੀ ਗੂੜੇ ਢੰਗ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਆ, ਉਹ ਇੰਟੀਗ੍ਰੇਟਿਡ ਹੈਗੀਆਂ ਆ। ਤੇ ਕਹਿੰਦੇ ਵੀ ਕਿਸੇ ਵੀ ਮੈਕਸੀਕਨ ਮੇਡ ਗੁੱਡਸ ਦੇ ਉੱਤੇ ਟੈਰਿਫ ਦਾ ਮਤਲਬ US ਕੰਪਨੀਜ਼ ਨੂੰ ਵੀ ਇਸ ਦੇ ਉੱਤੇ ਅਸਰ ਪਊਗਾ, ਖਾਸ ਕਰਕੇ ਅਮਰੀਕਾ ਦੀ ਜਿਹੜੀ ਆਟੋ ਇੰਡਸਟਰੀ ਆ। ਸੋ ਸ਼ੇਨਬਾਮ ਨੇ ਜਿਹੜਾ ਇਹ ਕਿਹਾ ਆ ਵੀ ਟਰੰਪ ਹੁਣਿਆਂ ਨੇ ਟੈਲੀਫੋਨ ਕਾਲ ਦੇ ਲਈ ਉਹ ਮੰਨ ਗਏ ਨੇ। ਮੋਸਟ ਪ੍ਰੋਬਬਲੀ ਪਰਸੋਂ ਨੂੰ ਕਹਿੰਦੇ ਵੀ ਉਹ ਗੱਲਬਾਤ ਕਰਨਗੇ ਵੀ ਜਿਹੜੇ ਟੈਰਿਫਸ ਦੇ ਬਾਰੇ ਜਿਹੜੀ ਉਹਨਾਂ ਨੇ ਕੀ ਗੱਲ ਜਿਹੜੀ ਉਹ ਕਰਨੀ ਆ। ਉਧਰ ਚਾਈਨਾ ਨੇ ਜਿੱਦਾਂ ਦੱਸਿਆ ਵੀ 15 ਜਿਹੜੀਆਂ US ਕੰਪਨੀਜ਼ ਆ ਉਹਨਾਂ ਦੇ ਉੱਤੇ ਐਕਸਪੋਰਟ ਇੰਪੋਰਟ ਉੱਤੇ ਜਿਹੜਾ ਬੈਨ ਆ ਉਹ ਲਾ ਦਿੱਤਾ ਹੈਗਾ ਆ। ਉਧਰ 10 ਮਾਰਚ ਤੋਂ ਚਾਈਨਾ ਦੇ ਜਿਹੜੇ ਟੈਰਿਫ ਆ ਅਮਰੀਕਨ ਗੁੱਡਸ ਦੇ ਉੱਤੇ ਉਹ ਸ਼ੁਰੂ ਹੋਣ ਜਾ ਰਹੇ ਹੈਗੇ ਆ। ਸੋ 1.2 ਟ੍ਰਿਲੀਅਨ ਡਾਲਰ ਦੇ ਜਿਹੜਾ ਟ੍ਰੇਡ ਆ ਜਿਹੜਾ ਇਹਨਾਂ ਤਿੰਨਾਂ ਮੁਲਕਾਂ ਦੇ ਨਾਲ ਅਮਰੀਕਾ ਦਾ ਹੁੰਦਾ ਆ, ਉਸ ਉੱਤੇ ਹੁਣ ਖਾਸਾ ਜਿਹੜਾ ਉਹ ਅਸਰ ਪਵੇਗਾ। ਸੋ ਇਸ ਟਾਈਮ ਤਾਂ ਹਰਜੋਤ ਸਿੰਘ ਜੀ ਟੈਰਿਫ ਹੀ ਇੱਕ ਦੂਜੇ ਦੇ ਨਾਲ ਇਹ ਸਾਰੇ ਮੁਲਕ ਜਿਹੜੇ ਉਹ ਖੇਡ ਰਹੇ ਨੇ। ਸੋ ਸਭ ਤੋਂ ਜ਼ਿਆਦਾ ਅਸਰ ਇਹਦਾ ਟਰੱਕਿੰਗ ਇੰਡਸਟਰੀ ਤੇ ਵੀ ਪੈਣ ਜਾ ਰਿਹਾ, ਖਾਸ ਕਰਕੇ ਜਿਹੜੇ ਸਾਡੇ ਕੈਨੇਡਾ ਦੇ ਸਰੋਤੇ ਜਾਂ ਅਮਰੀਕਾ ਦੇ ਸੁਣਦੇ ਆ, ਕੈਨੇਡਾ ਅਮਰੀਕਾ ਜਾਂਦੇ ਆ। ਆਲਰੇਡੀ ਜੇ ਮੈਕਸੀਕੋ ਬਾਰਡਰ ਦੀ ਅੱਜ ਮੈਂ ਗੱਲ ਕਰਦਾ ਜਾਵਾਂ, ਜੋ ਮੈਕਸੀਕੋ ਵਾਲੀ ਸਾਈਡ ਤੇ ਸਿਊਡਡ ਓਰੇਜ਼ ਕਰਕੇ ਜੋ ਬ੍ਰਿਜ ਹੈਗਾ,
ਕਹਿੰਦੇ ਵੀ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ ਆ ਟਰੈਕਟਰ ਤੇ ਟ੍ਰੇਲਰਸ ਦੀਆਂ, ਭਰੇ ਹੋਏ ਹੁੰਦੇ ਆ ਸਮਾਨ ਦੇ ਨਾਲ, ਜੋ ਐਲ ਪਾਸੋ ਨੂੰ ਆਉਂਦੇ ਆ ਉਧਰ ਟੈਕਸਸ ਵਾਲੀ ਸਾਈਡ ਤੇ। ਅੱਜ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ, ਪੂਰੀਆਂ ਲਾਈਨਸ ਐਮਪਟੀ ਆ, ਖਾਲੀ ਆ, ਤੇ ਟ੍ਰੈਫਿਕ ਕਹਿੰਦੇ ਲਗਭਗ ਜ਼ੀਰੋ ਦੇ ਕਰੀਬ ਹੈਗਾ। ਇਸ ਤੋਂ ਬਿਨਾਂ ਇੱਕ ਜ਼ਾਰਾਗੋਜ਼ਾ ਬ੍ਰਿਜ ਹੈਗਾ, ਉਹ ਓਪਨ ਆ, ਉੱਥੇ ਕਹਿੰਦੇ ਲਾਈਨੇ ਕੋਈ ਹੈ ਨਹੀਂ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੋਈ ਵੀ ਸਮਾਨ ਲੈ ਕੇ ਮੈਕਸੀਕੋ ਤੋਂ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋ ਰਿਹਾ ਹੈਗਾ। ਸੋ ਨਿਊ ਇੰਗਲੈਂਡ ਦਾ ਜਿਹੜਾ ਗ੍ਰਿਡ ਆਪਰੇਟਰ ਆ, ਉਹਨਾਂ ਨੇ ਇਹ ਕਿਹਾ ਵੀ ਜੇ 10% ਵੀ ਉਹਨਾਂ ਦੇ ਉੱਤੇ ਲਾ ਦਿੱਤੇ ਗਏ ਟੈਰਿਫ, ਤੇ $165 ਮਿਲੀਅਨ ਪਰ ਈਅਰ ਉਹਨਾਂ ਨੂੰ ਘਾਟਾ ਪਊਗਾ। ਸੋ ਅਲਟੀਮੇਟਲੀ ਜਿਹੜੇ ਲੋਕ ਆ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਪਊਗੇ। ਸਾਡੇ ਸਰੋਤੇ ਕਹਿੰਦੇ ਆ ਵੀ ਇਹਦੇ ਗਵਰਨਮੈਂਟ ਨੂੰ ਜ਼ਰੂਰ ਜ਼ਿਆਦਾ ਪੈਸੇ ਮਿਲੂਗੇ। ਉਹ ਗੱਲ ਠੀਕ ਆ, ਗਵਰਨਮੈਂਟ ਨੂੰ ਜ਼ਿਆਦਾ ਪੈਸੇ ਮਿਲੂਗੇ, ਪਰ ਉਹ ਲਾਉਂਦੇ ਕਿੱਥੇ ਆ? ਗਵਰਨਮੈਂਟ ਕਿੱਥੇ ਜਾ ਕੇ ਉਹ ਪੈਸੇ ਲਾਉਣ ਜਾ ਰਹੀ ਆ? ਜਾਂ ਆਮ ਲੋਕ ਜੇ ਰਿਸੈਸ਼ਨ ਵਰਗੀ ਸਿਚੁਏਸ਼ਨ ਬਣ ਜਾਂਦੀ ਆ ਤੇ ਫਿਰ ਕੀ ਹੋਊਗਾ? ਸਮਾਨ ਓਨਾ ਹੀ ਘੱਟ ਵਿਕਣਾ ਹੈ ਨਾ, ਚੀਜ਼ ਚਾਹੇ ਉਹ ਮਹਿੰਗੀ ਆ, ਪਰ ਉਹ ਸਮਾਨ ਓਨਾ ਹੀ ਘੱਟ ਵਿਕਣਾ। ਤੇ ਜਦੋਂ ਲੋਕਾਂ ਨੂੰ ਮਾਰੋ ਮਾਰ ਪਈ ਹੁੰਦੀ, ਫਿਰ ਹਾਲਾਤ ਜਿਹੜੇ ਉਹ ਟੋਟਲੀ ਡਿਫਰੈਂਟ ਹੁੰਦੇ ਆ। ਮੈਂ ਦੇਖ ਰਿਹਾ ਸੀ ਕੈਨੇਡਾ ਦੇ ਕਈ ਜਿਹੜੇ ਸਟੋਰ ਵਾਲੇ ਆ ਜਾਂ ਰੈਸਟੋਰੈਂਟ ਆ ਜਾਂ ਪੀਜ਼ੇ ਵਾਲੇ, ਉਹ ਕਹਿੰਦੇ ਵੀ ਅਸੀਂ ਅਮਰੀਕਨ ਇੰਗਰੀਡੀਐਂਟ ਵਰਤਣੇ ਬੰਦ ਕਰ ਰਹੇ ਆ। ਟੋਰਾਂਟੋ ਦੇ ਇੱਕ ਪੀਜ਼ੇ ਨੇ ਐਲਾਨ ਕਰ ਦਿੱਤਾ, ਕਹਿੰਦੇ ਵੀ ਅਸੀਂ US ਦੇ ਇੰਗਰੀਡੀਐਂਟ ਹੀ ਨਹੀਂ ਵਰਤਣੇ ਜਿੰਨੀ ਦੇਰ ਤੱਕ ਅਮਰੀਕਨਸ ਮੋਰ ਰਿਸਪੌਂਸਿਬਲ ਇਲੈਕਟੋਰਲ ਡਿਸੀਜਨ ਜਿਹੜੇ ਆ ਉਹ ਨਹੀਂ ਲੈਂਦੇ ਵੀ ਕਿਹੜੇ ਬੰਦੇ ਨੂੰ ਜਿਹੜਾ ਚੁਣ ਰਹੇ। ਤੇ ਭਾਈ ਤੁਹਾਡੇ ਬਾਰੇ ਵੀ ਕਿਹਾ ਜਿਹੜਾ ਉਹ ਜਾ ਸਕਦਾ ਆ, ਵੀ ਜਿੰਨੀ ਦੇਰ ਤੱਕ ਤੁਸੀਂ ਵਧੀਆ ਢੰਗ ਦੇ ਨਾਲ ਆਪਣੇ ਬੰਦੇ ਜਿਹੜੇ ਉਹ ਨਹੀਂ ਚੁਣਦੇ ਹੈਗੇ। ਸੋ ਪੂਰੇ ਜਿਹੜੇ ਸਿੰਘ ਆ, ਕੁੰਡੀਆਂ ਦੇ ਸਿੰਘ ਜਿੱਦਾਂ ਕਹਿ ਲਓ ਵੀ ਹੁਣ ਫਸ ਚੁੱਕੇ ਆ। ਸੋ ਕੌਣ ਨਿਤਰੂਗਾ ਇਸ ਦੇ ਵਿੱਚੋਂ, ਕਿਹੜੀ ਬੜੇਵੇਂ ਖਾਣੀ ਜਿਹੜੀ ਉਹ ਨਿਕਲਦੀ ਆ, ਇਹ ਹੁਣ ਦੇਖਣ ਵਾਲੀ ਗੱਲ ਆ। ਬਾਕੀ ਭਾਈ ਆਪਣੀ ਜੇਬਾਂ ਨੂੰ ਜਿੰਦੇ ਕੁੰਡੇ ਲਾ ਲਓ, ਤੁਸੀਂ ਵੀ ਬਚਾ ਕੇ ਰੱਖੋ ਡਾਲਰ ਡੁਲਰ ਜਿਹੜੇ ਆ। ਹੁਣ ਮੁੱਕ ਦੀ ਗੱਲ ਜਿਹੜੀ ਇਸ ਟਾਈਮ ਇਹ ਬਣੀ ਪਈ ਆ। ਜੇ ਤੇਲ ਦੇਖੋ, ਤੇਲ ਦੀ ਧਾਰ ਦੇਖੋ ਕੀ ਬਣਦਾ। ਪਰ ਏਦਾਂ ਲੱਗ ਰਿਹਾ ਵੀ ਹਰਜੋਤ ਸਿੰਘ ਜੀ ਟਰੰਪ ਹੁਣੀ ਜਾਣ ਕੇ ਜਿੱਦਾਂ ਅਮਰੀਕਾ ਨੂੰ ਰਿਸੈਸ਼ਨ 'ਚ ਲੈ ਕੇ ਜਾਣਾ ਚਾਹੁੰਦੇ ਆ, ਜਾਂ ਗਵਾਂਢੀਆਂ ਨੂੰ ਆਪਣੇ ਨੂੰ ਉੱਥੇ ਘੱਲਣਾ ਚਾਹੁੰਦੇ ਆ। ਇਵੈਂਚੁਅਲੀ ਬਾਰਡਰ ਦੀ ਸਿਚੁਏਸ਼ਨ ਕੰਟਰੋਲ ਕਰ ਰਹੇ ਆ। ਇਹ ਮੈਨੂੰ ਲੱਗਦਾ ਇਹਨਾਂ ਦਾ ਅੰਦਰ ਹੀ ਇਹ ਆ ਵੀ ਜਿਹੜਾ ਖਰਚਾ ਅਮਰੀਕਾ ਦੇ ਸਿਰ ਪੈਣਾ ਆ ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ, ਜਿਹੜਾ ਉਹ ਝੱਲਣ ਦਾ ਜਾਂ ਉਹ ਸਾਰੀਆਂ ਚੀਜ਼ਾਂ ਨੂੰ, ਇਹ ਕਿਤੇ ਨਾ ਕਿਤੇ ਇਹਨਾਂ ਮੁਲਕਾਂ ਦੇ ਨਾਲ ਜਿਹੜਾ ਉਹ ਡਾਇਵਰਟ ਜਿਹੜਾ ਉਹ ਕਿਤੇ ਕੀਤਾ ਜਿਹੜਾ ਉਹ ਜਾਵੇ। ਫਿਰ ਉਸੇ ਤਰੀਕੇ ਦੇ ਨਾਲ ਜਿਹੜੀ ਡਰੱਗ ਦੀ ਸਮਗਲਿੰਗ ਆ, ਉਸ ਦੇ ਉੱਤੇ ਜਿਹੜੀ ਉਹ ਨੱਥ ਜਿਹੜੀ ਉਹ ਪਾਈ ਜਾਵੇ। ਮੇ ਬੀ ਇਹ 2-4 ਮਹੀਨੇ ਆਪਾਂ ਨੂੰ, ਇਹ 6 ਮਹੀਨੇ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਝੱਲਣੀਆਂ ਪੈਣਗੀਆਂ, ਦੇਖਣੀਆਂ ਪੈਣਗੀਆਂ। ਸੋ ਦੇਅਰ ਇਜ਼ ਲਾਈਟ ਐਟ ਦੀ ਐਂਡ ਆਫ ਦੀ ਟਨਲ, ਇਹ ਆਪਾਂ ਨੂੰ ਜ਼ਰੂਰ ਉਮੀਦ ਰੱਖਣੀ ਚਾਹੀਦੀ ਹੈ। ਸਭ ਤੋਂ ਹੈਰਾਨੀ ਵਾਲੀ ਇਹ ਗੱਲ ਆ ਵੀ ਲੋਕ ਇਹ ਸੋਚ ਰਹੇ ਵੀ ਟੈਰਿਫ ਲੱਗਣ ਦੇ ਨਾਲ ਬਹੁਤ ਪੈਸੇ ਆਉਗੇ ਗਵਰਨਮੈਂਟ ਕੋ, ਜਦ ਕਿ ਜਿਹੜਾ ਮੇਨ ਰੀਜ਼ਨ ਟਰੰਪ ਐਡਮਿਨਿਸਟ੍ਰੇਸ਼ਨ ਟੈਰਿਫ ਲਾ ਰਿਹਾ, ਉਹ ਕਹਿੰਦੇ ਆ ਵੀ ਦੋਨਾਂ ਸਾਈਡਾਂ ਤੋਂ, ਕੈਨੇਡਾ ਤੇ ਅਮਰੀਕਾ ਤੋਂ, ਦੋ ਚੀਜ਼ਾਂ ਜਿਹੜੀਆਂ ਆ ਰਹੀਆਂ ਅਮਰੀਕਾ 'ਚ, ਇੱਕ ਤਾਂ ਇਲੀਗਲ ਇਮੀਗ੍ਰੇਸ਼ਨ ਤੇ ਦੂਜੀ ਫੈਂਟਲਿਨ ਦੇ ਨਾਲ ਪਿਛਲੇ ਸਾਲ 1,23,000 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਕੈਨੇਡਾ ਵਾਲੇ ਕਹਿੰਦੇ ਆ ਵੀ 1% ਤੱਕ ਵੀ, ਲੈਸ ਦੈਨ 1% ਫੈਂਟਲਿਨ ਜੋ ਕੈਨੇਡਾ ਵਾਲੀ ਸਾਈਡ ਤੋਂ ਆਈ ਆ। ਈਵਨ ਅੱਜ ਜਸਟਿਨ ਟਰੂਡੋ ਨੇ ਕਿਹਾ ਵੀ 1 ਔਂਸ ਵੀ ਜਿਹੜੀ ਫੈਂਟਲਿਨ ਆ ਉਹ ਪਿਛਲੇ ਮਹੀਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਐਂਟਰ ਨਹੀਂ ਹੋਈ ਹੈਗੀ, ਬਲਕਿ ਹੁਣ ਅਮਰੀਕਾ ਤੋਂ ਬਹੁਤ ਸਾਰੇ ਇਲੀਗਲ ਲੋਕ ਕੈਨੇਡਾ ਦੇ ਵਿੱਚ ਐਂਟਰ ਕੀਤੇ ਹੈਗੇ ਆ। ਸੋ ਸਿਚੁਏਸ਼ਨ ਉਸ ਪਾਸੇ ਗਈ ਆ। ਪਰ ਮੈਕਸੀਕੋ ਵਾਲੀ ਸਾਈਡ ਦੇ ਵੀ ਉਹ ਵੀ ਤੜਫ ਰਹੇ ਆ, ਕਹਿੰਦੇ ਵੀ ਅਸੀਂ ਤਾਂ ਹੁਣ 10,000 ਫੌਜੀ ਲਾਏ ਸੀ, 3,000 ਹੋਰ ਲਾਉਣ ਜਾ ਰਹੇ ਹੈਗੇ ਆ, ਵੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। 29 ਉਹਨਾਂ ਨੇ ਡਰੱਗ ਲਾਰਡ ਜਿਹੜੇ ਸੀ, ਉਹਨਾਂ ਦੇ ਡਰੱਗ ਦੇ ਨਾਲ ਜਿਹੜੇ ਗੈਂਗਸਟਰ ਇਨਵੋਲਵ ਸੀ, ਉਹ ਅਮਰੀਕਾ ਨੂੰ ਆਲਰੇਡੀ ਸੌਂਪ ਦਿੱਤੇ ਹੈਗੇ ਆ। ਸੋ ਗੁਆਂਢੀ ਮੁਲਕਾਂ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਬੈਡ ਆ। ਬਾਕੀ ਓਵਰਆਲ ਚਾਈਨਾ ਤੋਂ ਤਾਂ ਸਾਰੇ ਲੋਕ ਖੁਸ਼ ਹੀ ਆ ਵੀ ਠੀਕ ਆ, ਚਾਈਨਾ ਦੇ ਉੱਤੇ ਲਾਣਾ ਚਾਹੀਦਾ ਹੈਗਾ, ਪਰ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਹਾਲਾਂਕਿ ਰਿਪਬਲਿਕਨ ਕਾਫੀ ਮੈਜੋਰਟੀ 'ਚ ਕਹਿੰਦੇ ਆ ਵੀ ਹਾਂ ਟੈਰਿਫ ਲੱਗਣਾ ਚਾਹੀਦਾ, ਪਰ ਓਵਰਆਲ ਜੋ ਲੋਕ ਆ ਉਹ ਕਹਿ ਰਹੇ ਵੀ ਨਹੀਂ, ਸਾਨੂੰ ਜਿਹੜਾ ਕੋਈ ਸਮਝੌਤਾ ਕਰਨਾ ਚਾਹੀਦਾ ਇਸ ਇਸ਼ੂ ਦੇ ਉੱਤੇ। ਬਹੁਤ ਸਾਰੇ ਜਿਹੜੇ ਕੈਨੇਡੀਅਨ ਆ ਉਹ ਕਹਿ ਰਹੇ ਜੀ ਗੁਆਂਢੀ ਮਾੜਾ ਨਹੀਂ ਹੋਣਾ ਚਾਹੀਦਾ, ਪਰ ਗੁਆਂਢੀ ਨਹੀਂ ਮਾੜਾ ਹੋ ਸਕਦਾ, ਗੁਆਂਢੀਆਂ ਦਾ ਸ਼ਾਸਕ ਮਾੜਾ ਹੋ ਸਕਦਾ ਆ, ਪਰ ਏਦਾਂ ਨਹੀਂ ਗੱਲ ਹੈਗੀ। ਸੋ ਲੋਕ ਜਿਹੜੇ ਆ ਉਹ ਆਪਸ 'ਚ ਪਿਆਰੇ ਕਰਦੇ ਆ ਇੱਕ ਦੂਜੇ ਮੁਲਕ ਦੇ। ਪਰ ਮੈਕਸੀਕੋ ਦੀ ਜਿਹੜੀ ਕਰੰਸੀ ਆ ਉਹ ਵੀ ਕਾਫੀ ਥੱਲੇ ਡਿੱਗ ਗਈ ਹੈਗੀ ਆ। ਕਹਿੰਦੇ ਵੀ $1.10 ਦੇ ਅਗੇਂਸਟ ਅੱਜ ਮੈਕਸੀਕੋ ਦੀ ਕਰੰਸੀ ਡਿੱਗੀ ਹੈਗੀ ਆ। ਕੈਨੇਡਾ ਦਾ ਡਾਲਰ ਵੀ $1.44 ਦੇ ਬਰਾਬਰ ਹੋ ਚੁੱਕਾ ਹੈਗਾ ਆ। ਜੀ ਹਰਜੋਤ ਸਿੰਘ ਜੀ, ਟੈਰਿਫ ਦਾ ਦੌੜ ਇੱਥੇ ਨਹੀਂ ਖਤਮ ਹੋਣੀ, ਇਹ ਟੈਰਿਫ ਅੱਗੇ ਹੋਰ ਆ ਰਹੇ ਨੇ।
ਇਹ ਮੈਂ ਤੁਹਾਨੂੰ ਜਿਹੜਾ ਦੱਸ ਦੇਈਏ 4 ਮਾਰਚ ਤੱਕ ਹੁਣ ਤੱਕ ਜਿਹੜੇ 4 ਟੈਰਿਫ ਪਲਾਨ ਆ ਉਹ ਲੱਗ ਚੁੱਕੇ ਆ। 4 ਫਰਵਰੀ ਨੂੰ ਚਾਈਨਾ ਦੇ ਉੱਤੇ 10% ਟੈਰਿਫ ਲਾਏ ਗਏ ਸੀ ਸਾਰੇ ਹੀ ਇੰਪੋਰਟਸ ਦੇ ਉੱਤੇ। ਫਿਰ ਮੈਕਸੀਕੋ ਦੇ ਉੱਤੇ ਹੁਣ ਇਹ ਜਿਹੜੀ 4 ਮਾਰਚ ਆਈ ਆ, ਅੱਜ ਦਾ ਜਿਹੜਾ ਇਹ ਦਿਨ ਆ, ਜਿਹੜਾ ਦਿਨ ਆ, ਮੈਕਸੀਕੋ ਦੇ ਉੱਤੇ 25% ਸਾਰੇ ਇੰਪੋਰਟ ਤੇ ਟੈਰਿਫ, ਕੈਨੇਡਾ ਦੇ ਉੱਤੇ 25% ਤਕਰੀਬਨ ਜਿਹੜੇ ਸਾਰੇ ਇੰਪੋਰਟਸ ਦੇ ਉੱਤੇ, ਐਨਰਜੀ ਦੇ ਉੱਤੇ 10% ਜਿਹੜਾ ਉਹ ਟੈਰਿਫ, ਤੇ ਨਾਲ ਚਾਈਨਾ ਦੇ ਉੱਤੇ 10% ਹੋਰ ਟੈਰਿਫ। ਆਉਂਦੀ ਜਿਹੜੀ 12 ਤਰੀਕ ਆ, ਉਹ ਜ਼ਿਆਦਾ ਦਿਨ ਦੂਰ ਨਹੀਂ ਹੈਗਾ। ਸੋ ਅਗਲੇ ਬੁੱਧਵਾਰ ਨੂੰ, ਕੱਲ ਵਾਲਾ ਨਹੀਂ, ਅਗਲੇ ਬੁੱਧਵਾਰ ਨੂੰ ਦੁਨੀਆ ਭਰ ਦੇ ਉੱਤੇ ਸਾਰੇ ਐਲੂਮੀਨੀਅਮ ਤੇ ਸਟੀਲ ਦੇ ਉੱਤੇ ਜਿਹੜਾ ਅਮਰੀਕਾ ਚ ਆਉਂਦਾ ਆ, ਉਹਦੇ ਉੱਤੇ 25% ਟੈਰਿਫ ਜਿਹੜਾ ਉਹ ਲੱਗਣਾ ਆ। 2 ਅਪ੍ਰੈਲ ਨੂੰ ਫਿਰ ਐਗਰੀਕਲਚਰ ਪ੍ਰੋਡਕਟਸ ਜਿਹੜੇ ਅਮਰੀਕਾ ਦੇ ਵਿੱਚ ਆਉਂਦੇ ਆ ਹੋਰ ਮੁਲਕਾਂ ਤੋਂ, ਇਹਨਾਂ ਆ ਜਿਹੜੀਆਂ 3 ਮੁਲਕਾਂ ਨੂੰ ਛੱਡ ਕੇ ਬਾਕੀ ਦੁਨੀਆ ਦੇ ਮੁਲਕਾਂ ਤੋਂ, ਉਹਨਾਂ ਉੱਤੇ ਜਿਹੜਾ ਟੈਰਿਫ ਆ ਉਹ ਲੱਗਣਾ ਆ। ਤੇ ਉਸੇ ਹੀ ਦਿਨ ਜਿਹੜੀਆਂ ਬਾਹਰਲੇ ਮੁਲਕ ਦੀਆਂ ਗੱਡੀਆਂ ਆਉਂਦੀਆਂ ਆ, ਉਹਨਾਂ ਉੱਤੇ ਵੀ ਜਿਹੜਾ ਉਹ ਟੈਰਿਫ ਲੱਗਣ ਜਾ ਰਿਹਾ। ਸੋ ਭਾਈ ਜਿਨ੍ਹਾਂ ਨੇ ਹੁਣ ਬਾਹਰਲੀਆਂ ਯੂਰਪੀਅਨ ਗੱਡੀਆਂ, ਮਰਸੀਡੀਜ਼ ਖਰੀਦਣੀਆਂ ਆ, ਜਾਂ ਹੋਰ ਗੱਡੀਆਂ ਖਰੀਦਣੀਆਂ ਆ, ਭਾਈ 2 ਅਪ੍ਰੈਲ ਤੋਂ ਪਹਿਲਾਂ ਲੈ ਲਓ, ਬਾਅਦ ਚ ਇਹ ਨਾ ਹੋਵੇ ਵੀ ਚੀਜ਼ਾਂ ਜਿਹੜੀਆਂ ਹੋਰ ਮਹਿੰਗੀਆਂ ਜਿਹੜੀਆਂ ਹੋ ਜਾਣ। ਸੋ ਜਿਨ੍ਹਾਂ ਨੇ ਉਹ ਚੀਜ਼ਾਂ ਜਿਹੜੀਆਂ ਉਹ ਖਰੀਦਣੀਆਂ, ਸੋ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ। ਕਹਿੰਦੇ ਏਅਰਲਾਈਨ ਇੰਡਸਟਰੀ ਦੇ ਉੱਤੇ ਇਸ ਦਾ ਜਿਹੜਾ ਉਹ ਅਸਰ ਜਿਹੜਾ ਉਹ ਪਵੇਗਾ। ਅੱਜ ਜਦ ਤੋਂ ਟੈਰਿਫ ਦੀ ਸ਼ੁਰੂਆਤ ਹੋਈ ਆ ਹਰਜੋਤ ਸਿੰਘ ਜੀ, ਤਾਂ ਸਟਾਕਸ ਦੇ ਵਿੱਚ ਇੱਕ ਵਾਰੀ ਫੇਰ ਵੱਡੀ ਜਿਹੜੀ ਗਿਰਾਵਟ ਆ ਉਹ ਆਈ ਹੈਗੀ ਆ। ਕੱਲ ਵੀ 1.5% ਮਾਰਕੀਟ ਓਵਰਆਲ ਪੂਰੇ ਦਿਨ ਚ ਡਿੱਗੀ ਸੀ। ਇਸ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਇਹ 577 ਪੁਆਇੰਟ ਹੋਰ ਜਿਹੜੀ ਆ ਮਾਰਕੀਟ ਡਾਊ ਜੋਨ ਆ ਉਹ ਥੱਲੇ ਜਿਹੜੀ ਉਹ ਚੱਲ ਰਹੀ ਆ 42,606 ਦੇ ਉੱਤੇ, ਜਦ ਹੁਣ 9:44 ਦੇ ਉੱਤੇ ਤੁਹਾਡੇ ਨਾਲ ਕੈਲੀਫੋਰਨੀਆ ਟਾਈਮ ਦੇ ਹਿਸਾਬ ਨਾਲ ਗੱਲ ਜਿਹੜੀ ਉਹ ਕਰ ਰਹੇ ਆ। ਇੱਕ ਟਾਈਮ ਦੇ ਉੱਤੇ 600 ਪੁਆਇੰਟ ਤੋਂ ਵੀ ਵੱਧ ਜਿਹੜੀ ਮਾਰਕੀਟ ਆ ਉਹ ਥੱਲੇ ਨੂੰ ਚੱਲ ਗਈ ਸੀ। ਵਾਲ ਸਟਰੀਟ ਕਹਿੰਦੇ ਵੀ ਟਰੰਪ ਦੇ ਟੈਰਿਫ ਦੇ ਉੱਤੇ ਇਸ ਟਾਈਮ ਫੋਕਸ ਕਰਕੇ ਸਟਾਕਸ ਜਿਹੜੀ ਆ ਉਹ ਗਿਰਾਵਟ ਦੇ ਵੱਲ ਨੂੰ ਲਗਾਤਾਰ ਜਾ ਰਿਹਾ ਹੈਗਾ। ਤੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਐਡਰੈਸ ਕਰਨਾ ਹੈਗਾ ਕਾਂਗਰਸ ਨੂੰ। ਉੱਥੇ ਕਿਹੜੇ ਇਸ਼ੂਜ਼ ਦੇ ਉੱਤੇ ਡਿਸਕਸ ਕਰਨਗੇ, ਉਹਨਾਂ ਦਾ ਵਿਰੋਧ ਵੀ ਹੋ ਸਕਦਾ, ਉਹ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਜੀ। ਤੇ ਨਾਲ ਹੀ ਆਪਣੇ ਨਾਲ ਨਿਰਮਲ ਮਾਨ ਹੋਣੀ ਵੀ ਜਿਹੜੇ ਉਹ ਜੁੜਨ ਜਾ ਰਹੇ ਆ, ਉਹ ਵੀ ਆਪਾਂ ਨੂੰ ਜਿਹੜੀਆਂ ਕੁਝ ਜਾਣਕਾਰੀਆਂ ਡੈਟ ਨੂੰ ਲੈ ਕੇ, ਕਰਜ਼ੇ ਨੂੰ ਲੈ ਕੇ ਜੋ ਕੁਝ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਜਿਹੜਾ ਉਹ ਆਪਣੇ ਨਾਲ ਉਹ ਸਾਂਝ ਜਿਹੜੀ ਉਹ ਪਾਉਣਗੇ। ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।